ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇ ਵਿਰੋਧ ਵਿੱਚ ਸਿੱਖ ਅਤੇ ਕਸ਼ਮੀਰੀ ਸਮੂਹਾਂ ਦੁਆਰਾ ਵਾਈਟ ਹਾਊਸ ਦੇ ਬਾਹਰ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਿੱਖ ਤੇ ਕਸ਼ਮੀਰੀ ਕਾਰਕੁਨਾਂ ਨੇ ਅਮਰੀਕੀ ਨਾਗਰਿਕਾਂ ਉੱਤੇ ਭਾਰਤ ਦੇ ਇੰਟਰਨੈਸ਼ਨਲ ਰਿਪਰੈਸ਼ਨ ਅਤੇ ਭਾਰਤ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਨਾਲ ਕੀਤੇ ਜਾ ਰਹੇ ਸਲੂਕ ਸਮੇਤ ਵੱਖ-ਵੱਖ ਮੁੱਦਿਆਂ ਤੇ ਆਪਣਾ ਰੋਸ ਜ਼ਾਹਰ ਕੀਤਾ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਲਗਾਤਾਰ ਸਿੱਖਾਂ ਖਿਲਾਫ ਸਾਜ਼ਿਸ਼ਾਂ ਕਰ ਰਹੀ ਹੈ। ਭਾਰਤ ਵਿੱਚ ਕੇਵਲ ਸਿੱਖ ਹੀ ਨਹੀਂ ਬਲਕਿ ਹੋਰ ਘੱਟ ਗਿਣਤੀ ਕੌਮਾਂ ਤੇ ਕਬੀਲਿਆਂ ਤੇ ਵੀ ਭਾਰਤੀ ਹਕੂਮਤ ਦੇ ਜ਼ੁਲਮ ਜਾਰੀ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਰੋਸ ਪ੍ਰਦਰਸ਼ਨ ਕਰਕੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਜਿਹੇ ਕਾਤਲ ਵਿਅਕਤੀ ਦਾ ਅਸੀਂ ਅਮਰੀਕਾ ਦੀ ਧਰਤੀ ਤੇ ਕਦੇ ਸਵਾਗਤ ਨਹੀਂ ਕਰ ਸਕਦੇ। देखो इस वेले असी वाइट हाउस के बाहर खड़े हैं जी और 20 जनवरी ਨੂੰ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ ਔਰ ਅਸੀਂ ਸਾਰੇ ਘਟਨਾਕ੍ਰਮ ਨੂੰ ਦੇਖਿਆ ਕਿ ਇੰਡੀਆ ਤਰਲੇ ਕਰਦਾ ਰਿਹਾ ਔਰ ਉਹਨਾਂ ਦਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਇੱਥੇ ਬੈਠਾ ਰਿਹਾ ਇੱਕ ਹਫ਼ਤਾ ਕਿ ਮੋਦੀ ਨੂੰ ਇਨਵਾਈਟ ਮਿਲੇ ਉਸ ਇਨੌਗਰਲ ਸੈਰੇਮਨੀ ਦੇ ਵਿੱਚ ਸ਼ਾਮਲ ਹੋਣ ਦਾ, ਜਿਹੜਾ ਕਿ ਨਹੀਂ ਮਿਲਿਆ। ਇਹ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਪ੍ਰੈਜ਼ੀਡੈਂਟ ਟਰੰਪ ਔਰ ਮੋਦੀ ਦੇ ਵਿਚਾਲੇ, ਇਹ ਇੰਡੀਆ ਦੀਆਂ ਲੜੀਆਂ ਕੱਢਣ ਤੋਂ ਬਾਅਦ ਹੋ ਰਹੀ ਹੈ, ਤਰਲੇ ਕੱਢਣ ਤੋਂ ਬਾਅਦ ਹੋ ਰਹੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਾਸਟ ਟਾਈਮ ਬਾਈਡਨ ਦੇ ਨਾਲ ਮੋਦੀ ਦੀ ਮੀਟਿੰਗ ਜਦੋਂ ਜੂਨ ਦੇ ਮਹੀਨੇ ਪਿਛਲੇ ਸਾਲ ਹੋਈ ਸੀ, ਡਿਨਰ ਵੀ ਸੀ, ਉਦੋਂ ਵੀ ਅਸੀਂ ਜ਼ੋਰਦਾਰ ਪ੍ਰੋਟੈਸਟ ਕੀਤਾ ਸੀ ਕਿਉਂਕਿ ਜੂਨ 2023 ਦੇ ਵਿੱਚ ਭਾਰਤ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੀ ਧਰਤੀ ਤੇ ਕਰਨ ਦੀ ਕੋਸ਼ਿਸ਼ ਕੀਤੀ। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਲਈ ਵੀ ਇਹ ਜ਼ਿੰਮੇਵਾਰ ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਹੋਇਆ। ਸੋ ਜ਼ਾਹਿਰ ਹੈ ਵੀ ਉਹ ਇਸ਼ੂ ਇਸ ਪੀਰੀਅਡ 'ਚ ਕਾਫੀ ਅੱਗੇ ਪਹੁੰਚਿਆ ਹੈ। ਆਲਰੇਡੀ ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਕੇ ਇੱਥੇ ਲਿਆਂਦਾ ਗਿਆ ਹੈ, ਟ੍ਰਾਇਲ ਚੱਲ ਰਿਹਾ ਹੈ। ਸੋ ਮੋਦੀ ਦੇ ਨਾਲ ਇਸ ਮੀਟਿੰਗ 'ਚ ਬੇਸ਼ੱਕ ਜ਼ਾਹਰਾ ਤੌਰ ਤੇ ਤਾਂ ਇਹੀ ਹੈ ਕਿ ਟੈਰਿਫ ਦਾ ਇਸ਼ੂ ਹੈ ਜਾਂ ਵੀਜ਼ਾ ਇਲੀਗਲ ਮਾਈਗ੍ਰੇਸ਼ਨ B1 ਜਾਂ ਦੂਸਰੇ ਬਿਜ਼ਨਸ ਵੀਜ਼ਾ ਦੇ ਨਾਂ ਥੱਲੇ ਵੀ, ਪਰ ਮੇਨ ਮੁੱਦਿਆਂ 'ਚ ਸਾਡੇ ਲਈ ਸਭ ਤੋਂ ਅਹਿਮ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਆ ਕੇ ਇਕੱਠੀਆਂ ਹੋਈਆਂ ਨੇ ਔਰ ਇਹ ਪ੍ਰੋਟੈਸਟ 2 ਵਜੇ ਤੱਕ ਚੱਲੇਗਾ ਔਰ ਫਿਰ 2 ਵਜੇ ਪੰਜਾਬੀ ਸਟਾਈਲ ਦੇ ਵਿੱਚ ਜਿਹੜਾ ਇਹਦਾ ਸਿਆਪਾ ਕੀਤਾ ਜਾਏਗਾ। ਇਹ ਦੱਸਿਆ ਜਾਏਗਾ ਕਿ ਭਾਈ ਇਹ ਬੰਦਾ ਜਿਹੜਾ ਇਹ ਮਰਡਰ ਹੈ 2002 ਚ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਔਰ ਪੰਜਾਬ ਬੁਚਰ ਆਫ ਗੁਜਰਾਤ, ਹਾਂਜੀ ਗੁਜਰਾਤ ਦੇ ਵਿੱਚ ਜਿਹੜਾ ਮਰਡਰ ਕੀਤਾ ਹੈ ਹਜ਼ਾਰਾਂ ਮੁਸਲਮਾਨਾਂ ਦਾ ਔਰ ਹੁਣ ਵੀ ਜਿਹੜੀ ਇਹਨਾਂ ਦੀ ਨੀਤੀ ਹੈ ਹਿੰਦੁਸਤਾਨ ਦੀ ਪੰਜਾਬ ਦੇ ਵਿੱਚ ਜਿਹੜਾ ਹੈ ਅੱਜ ਵੀ ਇਹ ਆਪਣੀਆਂ ਪ੍ਰੋਕਸੀਜ਼ ਰਾਹੀਂ ਭਗਵੰਤ ਮਾਨ ਦੂਸਰਿਆਂ ਰਾਹੀਂ ਕਿਲਿੰਗ ਸਪਰੀ ਵੀ ਇਹਨਾਂ ਦੀ ਚੱਲ ਰਹੀ ਹੈ। ਸੋ ਜਿਉਂ ਇਹ प्रोग्रेस करेगा ਅਸੀਂ ਆਪਣੇ ਦਰਸ਼ਕਾਂ ਤੱਕ ਅੱਡ सीन ਜਿਹੜਾ ਉਹ ਲਿਆਵਾਂਗੇ। बहैसियत अमेरिकन कश्मीरी मैं ये कहना चाहती हूँ कि हम अमेरिकन ह्यूमन राइट्स के चैंपियन कहलाए जाते हैं पूरी दुनिया में और हम राइट्स की आला जो इक़दार हैं उन पर ईमान रखते हैं, उन पर यकीन रखते हैं। तो हम ऐसे लोग जो पूरी दुनिया को इंसानियत का, इंसानी हकूक़ का दर्ज देते हैं, हम अपने मुल्क में कैसे गुजरात के बुचर को, एक क्रिमिनल को, मोदी को वेलकम कर सकते हैं जो कि एक किलर है और मोदी के रिजीम में सबसे ज़्यादा ह्यूमन राइट्स वायलेशन हो रही है पूरे इंडिया में। और सिर्फ एक कम्युनिटी के साथ नहीं, वहाँ पे ना सिर्फ ये कि मुसलमान पिस रहे हैं, वहाँ पे क्रिश्चियन पिस रहे हैं, वहाँ पे सिख पिस रहे हैं, बल्कि उसके साथ साथ हिंदुओं की जो निचली जातें हैं दिल्लत, वो भी पिस रहे हैं। तो हम इंसानी हकूक़ की जो ये खिलाफ वर्जियाँ हैं उनके खिलाफ आवाज़ बुलंद करने के लिए अपने सिख बहन भाइयों के साथ यहाँ पे जमा है ताकि हम दुनिया को ये पैगाम दे सकें और अमेरिकन प्रेसिडेंट मिस्टर ट्रंप को ये बता सकें कि बहैसियत अमेरिकन हम किसी भी सूरत मोदी जैसे कातिल और खूनी को अपनी इस धरती पे वेलकम नहीं करते और ना करना चाहते हैं। I want to first off start by saying that what's happening in Kashmir right now is absolutely heartbreaking. So the reason that there's so many people gathered here for Kashmir, for Khalistan, for so many other notions is because that we're here to stand up for their rights, to make their voices heard, because what's going on over there is unbearable. And though we are over here, we want those people to know that we stand with them and that we are here for them and that their voices will be heard and inshallah that they will be free one day. जी देखें जी, आज हम लोग जो कश्मीरी भाई और जो खालिस्तान के जो हमारे भाई हैं, हम लोग इधर इकट्ठे हुए हैं एक ह्यूमनिटेरियन राइट्स के लिए और एज अ अमेरिकन जो है ओवरसीज़ जो तो कश्मीरी और खालिस्तानी हम लोग ये अपील करना चाहते हैं हमारे जो प्रेसिडेंट डोनाल्ड ट्रंप हैं उनसे कि ये जो मोदी उनसे आज मुलाकात कर रहा है वो
वो बुचर है, उसकी बड़ी ज़्यादतियाँ हैं, डेमोक्रेसी की उसने बेड़ागर किया इंडिया में। हम किसी मुल्क को बुरा नहीं कहते, लेकिन उस मुल्क में जो काम हो रहा है और जो कश्मीरियों के साथ और खालिस्तान के हमारे भाइयों के साथ ज़्यादतियाँ हो रही हैं, उसके लिए वो पुरजोर जो है राइट अवे इसका जो है तो एक्शन लें। और डेफिनेटली जो प्रेसिडेंट होता है अमेरिका का, वो दुनिया का प्रेसिडेंट होता है, हम उसको ये समझते हैं। और हमारी खुशकिस्मती है कि हम अमेरिकन सिटीज़न हैं, और ये मेरा ख्याल है कि हमारा राइट एज अमेरिकन सिटीज़न फ्रॉम डोनाल्ड ट्रंप कि वो इस चीज़ का फ़ौरन एक्शन लें और इस चीज़ का नोटिस लें। वो एक ऐसा जो है बोर्ड मुकर्रर करें जो कि इंडिया में जाके वो देखें कि क्या क्या कश्मीरियों के साथ ज़्यादती हो रही हैं। हमारे कश्मीरी 77 ईयर्स से जो है तो कुर्बानियाँ दे रहे हैं, जो है उनकी माएँ बहनें बच्चों की और बूढ़ों की असमतें उजाड़ी जा रही हैं, लेकिन दुनिया सोई हुई है। हम लोग आज फिर बार बार मैं इस चीज़ को रिपीट कर रहा हूँ और डोनाल्ड ट्रंप से ये अपील करता हूँ कि इस चीज़ का फुल फॉर नोटिस लें और मोदी को इस जो है मीटिंग की वसादत से उसको ये चीज़ बगौर करवाएं कि वो बहुत ज़्यादती कर रहे हैं और डेमोक्रेसी का बेड़ा गर्क कर रहे हैं। ਅਸੀਂ ਅੱਜ ਬਿਲਕੁਲ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਹਾਂ। ਇਹ ਕੋਈ ਨਵਾਂ ਕੰਮ ਨਹੀਂ ਸਿੱਖਾਂ ਵਾਸਤੇ, ਪਿਛਲੇ 40 ਸਾਲ ਤੋਂ ਇਹ ਸਟਰਗਲ ਹੈ। ਇਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ। ਸਭ ਤੋਂ ਵੱਡੀ ਸੰਤੁਸ਼ਟੀ ਇਹ ਆ ਕਿ ਜਿਨ੍ਹਾਂ ਕੋ ਸਟੇਟ ਹੈ ਉਹ ਵੀ ਇੱਥੇ ਕਾਊਂਟਰ ਵੈਲਕਮ ਕਰ ਰਹੇ ਨੇ, ਸਾਡੇ ਖਿਲਾਫ ਪ੍ਰੋਟੈਸਟ ਵੀ ਕਰ ਰਹੇ ਨੇ, ਪਰ ਸਾਡੀ ਗਿਣਤੀ ਨਾਲੋਂ 4 ਗੁਣਾ ਜ਼ਿਆਦਾ ਆ ਜਿਹੜੇ ਸਟੇਟਲੈਸ ਸਿੱਖ ਨੇ। ਇਹ ਸਾਨੂੰ ਬਹੁਤ ਵੱਡੀ ਸੰਤੁਸ਼ਟੀ ਆ ਕਿ ਸਾਡੀ ਕੌਮ ਦੇ ਵਿੱਚ ਇਸ ਗੱਲ ਦਾ ਜਾਣਾ, ਖਾਲਿਸਤਾਨ ਦਾ ਜਾਣਾ, ਆਜ਼ਾਦੀ ਦਾ ਜਾਣਾ। ਮੋਦੀ ਨੂੰ ਇਸ ਧਰਤੀ ਤੇ ਕੋਈ ਵੈਲਕਮ ਨਹੀਂ ਹੈਗਾ। ਮੋਦੀ ਨੇ ਕਿਸਾਨੀ ਸੰਘਰਸ਼ ਦੇ ਵਿੱਚ ਸਾਡੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਸ਼ਹੀਦ ਕੀਤਾ। ਉਸ ਤੋਂ ਬਾਅਦ ਇਸ ਬੰਦੇ ਨੇ, ਇਹਦੀ ਜੁੰਡਲੀ ਨੇ, ਅਮਿਤ ਸ਼ਾਹ, ਅਜੀਤ ਡਾਵਲ, ਸੁਮਿਤ ਗੋਇਲ, ਇਹ ਸਾਰੀ ਜੁੰਡਲੀ ਨੇ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਨੂੰ ਸ਼ਹੀਦ ਕੀਤਾ। ਜਿੱਥੇ 40 ਸਾਲ ਭਾਰਤ ਦੇਸ਼ ਨੇ ਸਿੱਖਾਂ ਨੂੰ ਬਦਨਾਮ ਕੀਤਾ ਕਿ ਇਹ ਟੈਰਰਿਸਟ ਨੇ, ਮੈਂ ਸਮਝਦਾ ਕਿ ਇਹਨਾਂ ਨੂੰ ਕੈਨੇਡਾ, ਅਮਰੀਕਾ ਨੇ ਦੁਨੀਆ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਕਿ ਅਸਲ ਟੈਰਰਿਸਟ ਜਿਹੜਾ ਭਾਰਤ ਦਾ ਮੁਲਕ ਹੈ। ਸੋ ਮੈਂ ਸਮਝਦਾ ਕਿ ਜਿਹੜਾ ਖਾਲਿਸਤਾਨ ਦੇਸ਼ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ 3 ਨਿਊਕਲੀਅਰ ਮੁਲਕਾਂ ਦੇ ਵਿਚਾਲੇ ਬਣਨ ਜਾ ਰਿਹਾ ਹੈ, ਜਿਹੜਾ ਕਿ ਇੱਕ ਮਾਡਲ ਦਾ ਦੇਸ਼ ਹੋਵੇਗਾ ਜਿਹਨੂੰ ਕੋਈ ਨਹੀਂ ਰੋਕ ਸਕਦਾ। ਅੱਜ ਇੱਥੇ ਮੈਂ ਸਮਝਦਾ ਕਿ ਭਾਰਤ ਦੇ ਹਿੰਦੂ ਜਿੱਥੇ ਇਹ ਗੱਲ ਦੀ ਵਕਾਲਤ ਕਰਦੇ ਆ ਕਿ ਹਿੰਦੂ ਬੰਗਲਾਦੇਸ਼ ਵਿੱਚ ਸੁਰੱਖਿਅਤ ਨਹੀਂ, ਜਦੋਂ ਸਾਊਥ ਏਸ਼ੀਆ ਵਿੱਚ ਖਾਲਿਸਤਾਨ ਸਟੈਬਲਿਸ਼ ਹੋ ਗਿਆ ਉਸ ਵੇਲੇ ਜਿੰਨੀਆਂ ਵੀ ਘੱਟ ਗਿਣਤੀ ਕੌਮਾਂ ਨੇ, ਚਾਹੇ ਉਹ ਬੰਗਲਾਦੇਸ਼ ਦੇ ਹਿੰਦੂ ਨੇ, ਪਾਕਿਸਤਾਨ ਦੇ ਨੇ, ਇੰਡੀਆ ਦੇ ਹਿੰਦੂ ਨੇ, ਉਹ ਉਹਦੇ ਸੁਰੱਖਿਅਤ ਰਹਿਣਗੀਆਂ ਘੱਟ ਗਿਣਤੀ ਕੌਮਾਂ। ਜਦੋਂ ਸਾਊਥ ਏਸ਼ੀਆ ਦੇ ਵਿੱਚ ਸਾਡਾ ਦੇਸ਼ ਖਾਲਿਸਤਾਨ ਸਟੈਬਲਿਸ਼ ਹੋਊਗਾ, ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਕਦੇ ਵੀ ਜਾਇਆ ਨਹੀਂ ਜਾਊਗਾ। ਖਾਲਿਸਤਾਨ ਜਿੰਦਾਬਾਦ।